ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2026 ਦੀ 6 ਜਨਵਰੀ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਮੰਗਲਵਾਰ ਹੈ। ਖਬਰਾਂ ਦੇ ਉੱਤੇ ਚਰਚਾ ਕਰਨ ਦੇ ਲਈ ਆਪਣੇ ਨਾਲ ਜੁੜ ਚੁੱਕੇ ਨੇ ਪੰਜਾਬ ਤੋਂ ਸੀਨੀਅਰ ਪੱਤਰਕਾਰ ਅਤੇ ਲੇਖਕ ਅਤੇ ਪੰਜਾਬ ਦੇ ਮਾਮਲਿਆਂ ਦੇ ਉੱਤੇ ਚਿੰਤਨ ਕਰਨ ਵਾਲੇ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਆਨਾ ਅਟਾਰਨੀ ਟਰਕੀਆਨਾ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415-909-0503। ਗੁਰਬਚਨ ਸਿੰਘ ਨਾਗਰਾਜ ਸੈਕਰਾਮੈਂਟੋ, ਗੁਰਦੀਪ ਸਿੰਘ ਬਿਰਦੀ ਕਲੋਵਿਸ, ਮਨਦੀਪ ਸਿੰਘ, ਸੰਦੀਪ ਕੌਰ ਸੈਨ ਹੋਜ਼ੇ, ਓਮਕਾਰ ਸਿੰਘ ਫਰੈਜ਼ਨੋ, ਗੁਰਨਾਮ ਸਿੰਘ ਐਂਟੀਲੋਪ, ਜਰਨੈਲ ਸਿੰਘ ਸਿਆਟਲ, ਮਨਦੀਪ ਢਿੱਲੋਂ ਯੂਬਾ ਸਿਟੀ, ਲਾਲੀ ਸਿੰਘ ਗਰੇਵਾਲ ਫਰੀਮੌਂਟ ਤੇ ਪਰਮਜੀਤ ਸਿੰਘ ਦਾਖਾ ਬਰਕਲੇ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਸ਼ਰਮਾ ਜੀ, ਖਬਰਾਂ ਦੇ ਵੱਲ ਆਈਏ ਤੇ ਜਿਸ ਤਰੀਕੇ ਦਾ ਪੰਜਾਬ ਦੇ ਵਿੱਚ ਕ੍ਰਾਈਮ ਦੇ ਵਿੱਚ ਆਪਾਂ ਵਾਧਾ ਦੇਖ ਰਹੇ ਹਾਂ, 2 ਜਨਵਰੀ ਤੋਂ ਲੈ ਕੇ 6 ਜਨਵਰੀ ਤੱਕ ਪੰਜਾਬ ਦੇ ਵਿੱਚ ਵੱਡੇ ਕਤਲ ਹੁੰਦੇ ਨੇ। 4, ਇੱਕ ਕਬੱਡੀ ਖਿਡਾਰੀ ਦਾ, ਇੱਕ NRI ਔਰਤ ਦਾ ਤੇ 2 ਆਮ ਆਦਮੀ ਪਾਰਟੀ ਦੇ ਨਾਲ ਸੰਬੰਧਿਤ ਲੋਕਾਂ ਦੇ ਕਤਲ ਹੁੰਦੇ ਨੇ। ਇੱਕ ਕਾਂਗਰਸੀ ਦਾ ਵੀ ਕਤਲ ਹੋਇਆ। ਸਵਾਲ ਪੈਦਾ ਹੋ ਗਿਆ, ਇਹ ਹੋ ਰਿਹਾ ਕਿ ਕੀ ਪੰਜਾਬ ਜਿਹੜਾ ਗੈਂਗਸਟਰਾਂ ਦਾ ਸੇਫ ਘਰ ਬਣ ਗਿਆ ਜੀ? ਪ੍ਰਵੀਨ ਜੀ, ਤੁਸੀਂ ਦੁਰਸਤ ਫਰਮਾਇਆ ਕਿ ਆ ਲੰਘੇ 2-3 ਦਿਨਾਂ ਦੇ ਦਰਮਿਆਨ ਹੀ ਜਿਹੜੇ ਵੱਡੀਆਂ ਘਟਨਾ ਵਾਪਰੀਆਂ ਨੇ ਜੀ, ਉਸ ਨੇ ਇੱਕ ਵਾਰ ਫਿਰ ਸਿਸਟਮ ਨੂੰ ਕਟਹਿਰੇ 'ਚ ਖੜਾ ਕੀਤਾ ਹੈ, ਸਰਕਾਰੀ ਤੰਤਰ ਨੂੰ ਕਟਹਿਰੇ 'ਚ ਖੜਾ ਕੀਤਾ ਕਿ ਪੰਜਾਬ 'ਚ ਵਾਪਰ ਕੀ ਰਿਹਾ। ਇੱਕ ਦੌਰ ਹੁੰਦਾ ਸੀਗਾ ਜਦੋਂ ਆਪਾਂ ਕਹਿੰਦੇ ਆ ਕਿ ਰਾਜਿਆਂ ਮਹਾਰਾਜਿਆਂ ਦਾ ਰਾਜ ਸੀ। ਹਾਂਜੀ। ਤਦ ਡਾਕੂ ਘੋੜਿਆਂ ਤੇ ਚੜ੍ਹ ਆਉਂਦੇ ਸੀ ਤੇ ਪੂਰੇ ਮਤਲਬ 40-50 ਡਾਕੂ ਆ ਗਏ ਜੀ, ਪਿੰਡ ਘੇਰ ਲਿਆ ਜੀ, ਲੁੱਟ ਕੇ ਲੈ ਗਏ ਜੀ। ਇੱਕ ਪ੍ਰਕਿਰਿਆ ਸੀ ਉਸ ਤਰ੍ਹਾਂ ਦੀ, ਹਨਾ। ਪਰ ਜਿਹੜੀ ਇਸ ਤਰ੍ਹਾਂ ਕੋਈ ਵਾਰਦਾਤ ਨੂੰ ਅੰਜਾਮ ਦੇਣ ਦੀ ਘਟਨਾ ਹੁੰਦੀ ਸੀ ਤਾਂ ਹੁੰਦਾ ਸੀ ਕਿ ਬੰਦਾ ਜੀ ਪੈਦਲ ਜੰਗਲ ਜਾ ਰਿਹਾ, ਬਾਂਡੇ ਜਾ ਰਿਹਾ, ਕਿਤੇ ਜੰਗਲ 'ਚ ਘੇਰ ਲਿਆ ਜੀ, ਸੁੰਨੇ ਰਾਹ ਤੇ ਘੇਰ ਲਿਆ ਜੀ। ਇਹ ਪ੍ਰਕਿਰਿਆ ਅੱਜ ਦੇ ਦਿਨਾਂ ਤੱਕ ਵੀ ਹੁੰਦੀ ਰਹੀ ਕਿ ਵੀ ਚੋਰੀ ਚਕਾਰੀ ਜੇ ਹੁੰਦੀ ਹੈ, ਨਹਿਰ ਦੇ ਪੁਲ ਤੇ ਰਾਤ ਨੂੰ ਘੇਰ ਲਿਆ ਜੀ, ਪਿੰਡੋਂ ਬਾਹਰ ਘੇਰ ਲਿਆ ਜੀ, ਖਾਲੀ ਥਾਂ ਤੇ ਘੇਰ ਲਿਆ ਜੀ। ਮਤਲਬ ਇਹ ਹੁੰਦਾ ਸੀ ਕਿ ਅਸੀਂ ਘਾਤ ਲਾ ਕੇ ਹਮਲਾ ਕਰਨਾ ਹੈ, ਲੋਕਾਂ ਦੀ ਨਜ਼ਰ ਤੋਂ ਬਚ ਕੇ ਹਮਲਾ ਕਰਨਾ ਹੈ, ਹੈਨਾ। ਇਸ ਤਰ੍ਹਾਂ ਦੀਆਂ ਘਟਨਾ ਵਾਪਰਦੀਆਂ ਸੀ। ਮਤਲਬ ਕਤਲ ਦੇ ਮਾਮਲੇ 'ਚ ਵੀ ਜੇ ਹੁੰਦਾ ਸੀ ਤਾਂ ਜੀ ਫਲਾਣੀ ਥਾਂ ਤੇ ਲਾਸ਼ ਮਿਲੀ ਜੀ, ਕੌਣ ਕਰ ਗਿਆ ਜੀ ਪਤਾ ਨਹੀਂ। ਠੀਕ ਹੈ, ਅੱਜ ਕੱਲ੍ਹ CCTV ਕੈਮਰੇ ਹੁੰਦੇ ਆ, ਅੱਗੇ ਪਿੱਛੇ ਦੀ ਫੁਟੇਜ ਕੱਢ ਲਈ ਜਾਂਦੀ ਹੈ, ਪਰ ਤਾਂ ਵੀ ਬੰਦਾ ਲੋਕਾਂ ਦੀ ਨਜ਼ਰਾਂ ਤੋਂ ਬਚ ਕੇ ਵਾਰਦਾਤ ਕਰਨਾ ਚਾਹੁੰਦਾ ਸੀ, ਚਾਹੇ ਉਹ ਚੋਰ ਚੱਕਾ ਸੀ, ਚਾਹੇ ਡਾਕੂ ਸੀ, ਚਾਹੇ ਗੈਂਗਸਟਰ ਸੀ, ਚਾਹੇ ਕੁਛ ਸੀ। ਜੀ ਜੀ, ਬਿਲਕੁਲ। ਪਰ ਇਹ ਇੰਨੀ ਹਿੰਮਤ ਕਿੱਥੋਂ ਆਈ ਕਿ ਤੁਸੀਂ ਸ਼ਰੇਆਮ ਸਰੇ ਬਾਜ਼ਾਰ ਚੌਂਕ 'ਚ ਘੇਰੋ, ਚਾਹੇ ਉਹ ਸਿੱਧੂ ਮੂਸੇ ਵਾਲਾ ਹੋਵੇ ਤੇ ਚਾਹੇ ਕੋਈ ਹੋਵੇ, ਤੁਸੀਂ ਦੁਕਾਨ ਹੱਟੀ ਤੇ ਬੈਠੇ ਨੂੰ ਗੋਲੀ ਮਾਰੋ, ਤੁਸੀਂ ਬਾਜ਼ਾਰ ਦੇ ਵਿੱਚ ਬੰਦੇ ਦੇ ਮੂਹਰੇ ਮੋਟਰਸਾਈਕਲ ਲਾ ਕੇ ਗੋਲੀਆਂ ਮਾਰੋ। ਇਹ ਤੋਂ ਗਾਂਹ ਵੱਧ ਕੇ ਤੁਸੀਂ ਹਜ਼ਾਰਾਂ ਦੀ ਗਿਣਤੀ 'ਚ ਇਕੱਠ ਹੋਇਆ ਹੋਵੇ ਤੇ ਖੇਡ ਮੈਦਾਨ ਦੇ ਵਿੱਚ ਆ ਕੇ ਬੰਦਾ ਮਾਰ ਜਾਓ। ਸਹੀ ਗੱਲ। ਤੇ ਵਿਆਹ ਦੇ DJ ਵੱਜ ਰਹੇ ਹੋਣ, ਭੰਗੜੇ ਪੈ ਰਹੇ ਹੋਣ, ਮੰਤਰੀ ਸ਼ੰਤਰੀ MLA ਲੋਕ ਤੁਰੇ ਫਿਰਦੇ ਹੋਣ, ਖਾਣਾ ਪੀਣਾ ਚੱਲ ਰਿਹਾ ਹੋਵੇ, ਬੇਖੌਫ ਉਹ ਕਲਿੱਪ ਦੇਖ ਕੇ ਦੇਖੋ ਜਿਹ ਚੋਂ ਤੁਰੇ ਆਉਂਦੇ ਨੇ ਤੇ ਜਿੰਨੀ ਬੇਖੌਫਤਾ ਨਾਲ ਉਹ ਗੋਲੀ ਮਾਰ ਕੇ ਚੁੱਪ ਕਰਕੇ ਭੱਜ ਜਾਂਦੇ ਨੇ। ਮਤਲਬ ਉਹਨਾਂ ਦੇ ਉੱਤੇ ਕੋਈ ਸਹਿਮ ਡਰ ਭੈ ਨਹੀਂ ਸੀ ਕਿ ਅਸੀਂ ਭੀੜ ਦੇ ਵਿੱਚ ਵਾਰਦਾਤ ਨੂੰ ਅੰਜਾਮ ਦੇ ਰਹੇ। ਇਹ ਸਾਰੀ ਹਿੰਮਤ ਕਿੱਥੋਂ ਆਉਂਦੀ ਆ ਜੀ? ਇਹ ਸਾਰੀ ਤਾਕਤ ਕਿੱਥੋਂ ਆਉਂਦੀ ਹੈ? ਕੀ ਇਸ ਤਾਕਤ ਦੇ ਪਿੱਛੇ, ਇਸ ਕਾਰਿਆਂ ਨੂੰ ਅੰਜਾਮ ਦੇਣ ਦੇ ਪਿੱਛੇ ਇਹ ਹੈ ਕਿ ਗੈਂਗਸਟਰ ਹੀ ਸਰਕਾਰ ਚਲਾ ਰਹੇ ਨੇ? ਸਹੀ ਗੱਲ ਆ। ਕੀ ਗੈਂਗਸਟਰ ਇੰਨੇ ਤਾਕਤਵਰ ਨੇ ਕਿ ਉਹਨਾਂ ਨੂੰ ਲੱਗਦਾ ਕਿ ਸਭ ਤੋਂ ਬਿਨਾਂ ਇਹਨਾਂ ਦਾ ਸਿਸਟਮ ਚੱਲਣਾ ਨਹੀਂ, ਅਸੀਂ ਉਹ ਇਹਨਾਂ ਦੇ ਤਾਰਨਾਰ ਬਣ ਗਏ? ਜਾਂ ਉਹਨਾਂ ਨੂੰ ਪਤਾ ਹੈ ਕਿ ਸਾਡਾ ਸਿਸਟਮ, ਪੁਲਿਸ ਇੰਨਾ ਨਲਾਇਕ ਤੇ ਗਰਕ ਚੁੱਕਿਆ ਕਿ ਉਹ ਸਾਡੇ ਤੱਕ ਕੋਈ ਪਹੁੰਚ ਅਪਰੋਚ ਨਹੀਂ ਕਰ ਸਕਦਾ? ਸਹੀ ਹੈ ਜੀ। ਜਾਂ ਫਿਰ ਇਹ ਮਿਲੀ ਭੁਗਤ ਤੋਂ ਬਿਨਾਂ ਸੰਭਵ ਨਹੀਂ? ਕਿਹੜਾ ਕਾਰਨ ਹੈ? ਦੂਸਰਾ, ਪੰਜਾਬ ਦੇ ਵਿੱਚ ਮਤਲਬ ਜਿਹੜਾ ਸੂਬਾ
ਸੇਫ ਮੰਨਿਆ ਜਾਂਦਾ ਹੈ, ਜਿਹੜਾ ਸੂਬਾ ਭਾਈਚਾਰਕ ਤੌਰ ਤੇ ਮਜ਼ਬੂਤ ਮੰਨਿਆ ਜਾਂਦਾ ਹੈ, ਜਿਸ ਸੂਬੇ ਦੇ ਵਿੱਚ ਕਿਸੇ ਨਾਲ ਹੋ ਰਹੇ ਧੱਕੇ ਵਧੀਕੀ ਦੇ ਲਈ ਜਾਣ ਪਛਾਣ ਨਾ ਵੀ ਹੋਵੇ ਤਾਂ ਵੀ ਖੜਨ ਵਾਲੇ ਲੋਕ ਨੇ ਹੈਗੇ ਨੇ, ਬਿਲਕੁਲ ਉਸ ਸੂਬੇ ਦੇ ਵਿੱਚ ਜੇਕਰ ਲਗਾਤਾਰ ਜਿਹੀਆਂ ਵਾਰਦਾਤਾਂ ਹੋ ਰਹੀਆਂ, ਔਰ ਜਿਹੜੀ ਸਰਕਾਰ ਇਹ ਕਹਿ ਕੇ ਆਈ ਸੀ ਕਿ ਜੀ ਚਿੱਟੇ ਦੇ ਵਪਾਰੀ ਨੇ ਜੀ, ਇਹ ਦੂਜੀਆਂ ਪਾਰਟੀਆਂ ਵਾਲੇ ਨਸ਼ੇ ਦੇ ਵਪਾਰੀ ਨੇ ਜੀ, ਗੈਂਗਸਟਰ ਇਹਨਾਂ ਨੇ ਪਾਲੇ ਨੇ ਜੀ, ਅਸੀਂ ਸਫਾਇਆ ਕਰ ਦਾਂਗੇ, ਉਹਨਾਂ ਨੂੰ ਆਇਆਂ ਨੂੰ 4 ਸਾਲ ਹੋ ਲਏ। ਸਹੀ ਗੱਲ ਹੈ, ਬਿਲਕੁਲ। ਤੇ ਤੁਹਾਡੇ ਆਉਂਦਿਆਂ ਹੀ ਸਿੱਧੂ ਮੂਸੇਵਾਲਾ ਹੈ ਨਾ, ਉਹ ਅੰਬੀਆਂ ਉਹਦਾ ਕਤਲ ਹੁੰਦਾ, ਤੇ ਆ ਹੁਣ ਤੁਸੀਂ ਗੱਲ ਕੀਤੀ ਰਾਣਾ ਬਲਾਚੌਰੀਆ, ਤੇ ਆ ਹੁਣ ਤੁਹਾਡੇ ਸਰਪੰਚ ਦੀ ਆ ਜੀ ਮਾਣੂਕੋ ਦਾ ਪਿੰਡੋਂ ਮੁੰਡਾ ਲੱਗਦਾ ਜੀ, ਭਤੀਜਾ ਲੱਗਦਾ ਜੀ, ਉਹਦੀ ਲਗਾਤਾਰ ਵਾਰਦਾਤਾਂ ਹੁਣ ਤਾਂ ਆਮ ਆਦਮੀ ਪਾਰਟੀ ਦੇ ਲੀਡਰਾਂ ਤੱਕ ਆ ਗਏ। ਸਹੀ ਗੱਲ ਹੈ, ਬਿਲਕੁਲ। ਤੁਸੀਂ ਆਪਣੇ ਬੰਦਿਆਂ ਨੂੰ ਨਹੀਂ ਬਚਾ ਸਕਦੇ, ਪੰਜਾਬ ਨੂੰ ਕੀ ਬਚਾਓਗੇ? ਸੋ ਇਸ ਲਈ ਇਹ ਵੱਡਾ ਸਵਾਲ ਸਿਸਟਮ ਤੇ ਸਰਕਾਰ ਤੇ ਖੜਾ ਹੈ। ਸਹੀ ਹੈ। ਔਰ ਜਿਹੜੇ ਇਹ ਕਹਿੰਦੇ ਨੇ ਕਿ ਅਸੀਂ ਇੱਕ ਯੁੱਧ ਨਸ਼ਿਆਂ ਵਿਰੁੱਧ ਲੜ ਰਹੇ ਹਾਂ, ਇੱਕ ਯੁੱਧ ਗੈਂਗਸਟਰ ਵਿਰੁੱਧ ਲੜ ਰਹੇ ਹਾਂ, ਇਹ ਨਿਰਾ ਝੂਠ ਹੈ। ਇੱਕੋ ਯੁੱਧ ਹੈ ਜੇ ਲੜਨਾ ਹੋਵੇ, ਇਹ ਕੜੀ ਹੈ। ਬਿਲਕੁਲ ਜੀ, ਸਹੀ ਹੈ। ਨਸ਼ਾ ਔਰ ਗੈਂਗਸਟਰ ਇੱਕ ਕੜੀ ਦਾ ਹਿੱਸਾ ਨੇ, ਔਰ ਇਹ ਕੜੀ ਮਜ਼ਬੂਤੀ ਨਾਲ ਬਿਨਾਂ ਪ੍ਰਸ਼ਾਸਨ ਦੀ ਸ਼ਹਿ ਤੋਂ ਅੱਗੇ ਨਹੀਂ ਵੱਧ ਸਕਦੀ। ਸਹੀ ਹੈ। ਜੇ ਇਹਨੂੰ ਰਾਜਨੀਤਿਕ ਥਾਪੜਾ ਮਿਲਿਆ ਹੋਵੇ ਤਾਂ ਹੋਰ ਬੇਖੌਫ ਹੋ ਕੇ ਅੱਗੇ ਚੱਲ ਰਹੀ ਹੈ। ਫਿਰ ਇਹ ਸਵਾਲ ਹੈ ਕਿ ਰਾਜਨੀਤਿਕ ਥਾਪੜਾ ਕੀ ਇਹ ਮਿਲੀ ਭੁਗਤ ਹੈ, ਆਏ ਦਿਨ ਇਹ ਵਾਰਦਾਤਾਂ ਕਿਵੇਂ ਵਾਪਰ ਰਹੀਆਂ, ਇਸ ਤੋਂ ਵੀ ਵੱਡਾ ਸਵਾਲ ਜੀ, ਜੇ ਗੈਂਗਸਟਰ ਆਕਾਸ਼ੋਂ ਨਹੀਂ ਉਤਰੇ, ਇਸੇ ਧਰਤੀ ਤੇ ਜੰਮੇ ਨੇ, ਤਾਂ ਕੀ ਸਰਕਾਰ ਕੋਲ ਕੋਈ ਅਜਿਹਾ ਡਾਟਾ ਹੈ ਕਿ ਕਿੰਨੇ ਇਹਨਾਂ ਚ ਪੰਜਾਬ ਦੇ ਨੇ ਤੇ ਕਿੰਨੇ ਪੰਜਾਬ ਤੋਂ ਬਾਹਰ ਹੀ ਨੇ? ਬਾਹਰ ਨੇ। ਸਹੀ ਗੱਲ ਹੈ, ਸਹੀ ਗੱਲ, ਬਿਲਕੁਲ ਜੀ। ਕਿੰਨੇ ਸੂਬੇ ਤੋਂ ਬਾਹਰ ਹੀ ਨੇ? ਕਿਹੜੇ ਕਿੱਥੇ ਵਾਰਦਾਤ ਨੂੰ ਅੰਜਾਮ ਦੇ ਕੇ ਪੰਜਾਬ ਚ ਆ ਕੇ ਲੁਕਦੇ ਨੇ? ਕੋਈ ਅਜਿਹਾ ਜਾਣਕਾਰੀ ਹੈ? ਸਹੀ ਹੈ। ਕੀ ਪੰਜਾਬ ਜਿਹੜਾ ਕਹਿੰਦੇ ਹੋ ਅਸੀਂ ਵਿਕਸਿਤ ਬਣਾ ਲਿਆ ਜੀ, ਮੋਹਾਲੀ ਨੂੰ, ਜਲੰਧਰ ਨੂੰ, ਲੁਧਿਆਣੇ ਨੂੰ ਜੀ ਮਾਡਲ ਹੋ ਗਏ ਜੀ, ਫਲੈਟ ਬਣ ਗਏ ਜੀ, ਕਲੋਨੀ ਚ ਗੇਟ ਦੇ ਉੱਤੋਂ ਪੁੱਛ ਕੇ ਲੰਘਦੇ ਨੇ ਜੀ ਬੰਦੇ, ਕਿਤੇ ਉਹ ਸੇਫ ਘਰ ਤਾਂ ਨਹੀਂ ਬਣ ਗਏ ਫਲੈਟਾਂ ਚ ਕੋਈ ਪੁੱਛਣ ਵਾਲਾ ਨਹੀਂ, ਦੇਖਣ ਵਾਲਾ ਨਹੀਂ? ਸਹੀ ਗੱਲ। ਪਿੰਡ ਚ ਤਾਂ 2 ਵਾਰ ਗੇੜੀ ਮਾਰ ਲੋ, ਅਗਲਾ ਜਦੋਂ ਪੁੱਛ ਲੈਂਦਾ ਕਾਕਾ ਕਿੱਧਰ ਨੂੰ ਮੂੰਹ ਚੱਕਿਆ। ਸਹੀ ਗੱਲ। ਉੱਪਰੇ ਬੰਦੇ ਤਾਂ ਵੈਸੇ ਹੀ ਪਤਾ ਲੱਗ ਜਾਂਦਾ। ਤੋ ਇਸ ਲਈ ਕਿਤੇ ਇਹ ਸਿਕਿਉਰਟੀਆਂ ਉਹਨਾਂ ਲਈ ਤਾਂ ਨਹੀਂ ਸਾਹੀ ਹੋ ਰਹੀਆਂ ਕਿ ਵਾਰਦਾਤ ਨੂੰ ਅੰਜਾਮ ਦਿਓ ਤੇ ਆ ਕੇ ਉੱਥੇ ਲੁਕ ਜਾਓ। ਜੀ, ਠੀਕ ਹੈ। ਇਹ ਆਪਾਂ ਦੂਆ ਪੱਖ ਜੇ ਦੇਖੀਏ ਤਾਂ ਇਨਕਾਊਂਟਰ ਨੇ ਆ ਹੁਣ ਕਹਿੰਦੇ ਜੀ ਜਿਹਨੇ ਉਹ ਸਰਪੰਚ ਨੂੰ ਗੋਲੀ ਮਾਰੀ ਸੀ, ਉਹ ਚ ਸਾਜ਼ਿਸ਼ ਕਰਤਾ, ਇੱਕ ਆਰੋਪੀ ਨੂੰ ਪੁਲਿਸ ਨੇ ਜੀ ਮੁੱਠਭੇੜ ਚ ਢੇਰ ਕਰਤਾ ਜੀ। ਪਤਾ ਨਹੀਂ ਉਹ ਸਾਜ਼ਿਸ਼ ਕਰਤਾ ਸੀ ਜਾਂ ਨਹੀਂ, ਹੈ ਨਾ, ਜਾਂ ਸਰਪੰਚ ਦੇ ਟੱਬਰ ਨੂੰ ਚੁੱਪ ਕਰਾਉਣ ਲਈ, ਕਿਉਂਕਿ ਡੀਜੀਪੀ ਸਾਹਿਬ ਨੂੰ ਮੁੱਖ ਮੰਤਰੀ ਦਾ ਫੋਨ ਆਇਆ ਸੀ, ਸਾਨੂੰ ਇਨਸਾਫ ਚਾਹੀਦਾ, ਉਹਨਾਂ ਨੂੰ ਇਨਸਾਫ ਦਿਖਾਉਣ ਲਈ ਕੋਈ ਹੋਰ ਤਾਂ ਨਹੀਂ ਚਾੜਦਾ। ਮੈਂ ਕਹਿੰਦਾ ਜੇ ਹੋਵੇ ਵੀ ਉਹ ਤਾਂ ਫਿਰ ਥੋਤੋਂ ਸਾਬਤ ਸਰੂਪ ਕਿਉਂ ਨਹੀਂ ਫੜ ਹੁੰਦਾ? ਸਹੀ ਗੱਲ। ਕਿ ਤਾਂ ਕਿ ਤੁਸੀਂ ਕੱਲ ਨੂੰ ਅਦਾਲਤੀ ਪ੍ਰਕਿਰਿਆ ਤਹਿਤ ਤੂੰ ਤਾਂ ਪਤਾ ਕਰ ਸਕੋ ਤੇਰੇ ਪਿੱਛੇ ਕੌਣ, ਤੇਰੇ ਨਾਲ ਕੌਣ, ਚਲਾਉਣ ਵਾਲਾ ਕੌਣ। ਇਹ ਕਿਉਂ ਪੁਲਿਸ ਤੇ ਗੈਂਗਸਟਰ ਇੱਕੋ ਤਰੀਕੇ ਨਾਲ ਕਿਉਂ ਵਿਚਰ ਰਹੇ ਨੇ ਪੰਜਾਬ 'ਚ? ਜੀ, ਇੱਕੋ ਢੰਗ ਤਰੀਕਾ ਕਿਉਂ ਹੈ? ਇਹ ਜਿੱਥੇ ਸਵਾਲ ਜਨਮ ਲੈ ਰਹੇ ਨੇ ਉੱਥੇ ਇਹ ਸਵਾਲ ਵੱਡਾ ਸਿਸਟਮ ਉਰੇ ਖੜਾ ਹੈ ਕਿ ਜੇ ਇਹ ਪੰਜਾਬ ਦੇ ਬਾਹਰੋਂ ਨਹੀਂ, ਜਿਵੇਂ ਤੁਸੀਂ ਸਰਕਾਰਾਂ ਸਿਸਟਮ ਕਹਿੰਦੀਆਂ, ਨਹੀਂ ਜੀ ਇਹ ਤਾਂ ਮਤਲਬ ਕਿ ਸਿਸਟਮ ਨੇ ਪੈਦਾ ਕਰਤੇ ਜੀ, ਪਿਛਲੀਆਂ ਰਾਜਨੀਤਿਕ ਧਿਰਾਂ ਨੇ, ਫਿਰ ਉਹਨਾਂ ਨੂੰ ਮੁੱਖ ਧਾਰਾ 'ਚ ਲਿਆਉਣ ਲਈ ਤੁਹਾਡੇ ਕੋਲ ਯੋਜਨਾ ਕਿਹੜੀ ਹੈ? ਜੇ ਜਵਾਕ ਵਿਗੜੇ ਨੇ ਤਾਂ ਉਹਨਾਂ ਨੂੰ ਕਾਰਨ ਕੀ ਹੈ ਵਿਗੜਨ ਦਾ? ਕੋਈ ਸਰਵੇ ਕਰਾਇਆ, ਕੋਈ ਡਾਟਾ ਤਿਆਰ ਕੀਤਾ ਹੈ, ਕੋਈ ਸਟੱਡੀ ਕਰਾਈ ਹੈ ਕਿ ਕਿਉਂ ਨਿਆਣੇ ਇਸ ਰਾਹ ਪੈ ਰਹੇ ਨੇ? ਤੇ ਫਿਰ ਇਸ ਰਾਹ ਤੋਂ ਮੋੜਨ ਦੇ ਲਈ ਤੁਹਾਡੇ ਕੋਲ ਕਿਹੜੀ ਯੋਜਨਾ ਹੈ? ਮੈਂ ਜੀ ਨਸ਼ੇ ਦੇ ਉੱਤੇ ਅਸੀਂ ਤਾਂ ਹੁਣ ਸ਼ੁਰੂ ਕਰ ਰਹੇ ਹਾਂ ਜੀ, ਅਸੀਂ ਬੜੀ ਬਰੀਕੀ ਨਾਲ ਪੜ੍ਹਾਈ ਕੀਤੀ ਜੀ, ਬੜੀ ਬਰੀਕੀ ਨਾਲ ਤਿਆਰੀ ਕੀਤੀ ਜੀ। ਕਿਹੜੀ ਬਰੀਕੀ ਨਾਲ ਤਿਆਰੀ ਕੀਤੀ ਮੁੱਖ ਮੰਤਰੀ ਸਾਹਿਬ, ਦੱਸ ਤਾਂ ਦਿਓ। ਅੱਛਾ, ਉਹ ਬਰੀਕੀ ਵਾਲੀ ਪੜ੍ਹਾਈ ਦਾ ਤੁਸੀਂ ਜਾਣਕਾਰੀ ਦੇਣੀ ਹੁੰਦੀ ਹੈ ਵਿਧਾਨ ਸਭਾਵਾਂ ਦੇ ਅੰਦਰ ਸੈਸ਼ਨਾਂ 'ਚ, ਉੱਥੇ ਤੁਹਾਡੇ ਕੋਲ ਤਾਨਿਆਂ ਮਿਹਣੀਆਂ ਗਾਲਾਂ ਤੋਂ ਇਲਾਵਾ ਕੁਛ ਹੈ ਹੀ ਨਹੀਂ। ਸਹੀ ਗੱਲ, ਬਿਲਕੁਲ। ਤੇ ਫਿਰ ਕਿੱਥੇ ਆ ਉਹ ਪੜ੍ਹਾਈ ਜਿਹੜੀ ਕੰਮ ਹੋਣੀ ਸੀ? ਇਸ ਲਈ ਪੰਜਾਬ ਬਹੁਤ ਮਾੜੀ ਆਰਥਿਕ ਸਥਿਤੀ ਦੇ ਨਾਲ ਨਾਲ ਕਾਨੂੰਨੀ ਪ੍ਰਕਿਰਿਆ 'ਚ ਵੀ ਲੰਘ ਰਿਹਾ, ਕਾਨੂੰਨੀ ਤੌਰ ਤੇ ਔਰ ਆਰਥਿਕ ਤੌਰ ਤੇ ਪੰਜਾਬ ਬਹੁਤ ਪਛੜ ਗਿਆ। ਔਰ ਇਹ ਕਾਰਨਾਂ ਨੂੰ ਧਿਆਨ 'ਚ ਰੱਖ ਕੇ ਸਾਨੂੰ ਨਜ਼ਰਸਾਨੀ ਕਰਨੀ ਪੈਣੀ ਹੈ ਕਿ ਗੈਂਗਸਟਰ ਤੇ ਚਿੱਟਾ ਸਾਡਾ ਜੰਜਾਲ ਕਿਉਂ ਬਣਦਾ ਜਾ ਰਿਹਾ ਹੈ, ਔਰ ਇਹਦੇ ਵਿੱਚੋਂ ਪੰਜਾਬ ਨੂੰ ਮੁਕਤ ਕਰਨ ਦੇ ਲਈ ਸਾਨੂੰ ਕਿਹੜਾ ਤਰੀਕਾ ਅਪਣਾਉਣਾ ਪੈਣਾ। ਜੇ KPS ਗਿੱਲ ਵਾਲੇ ਫਾਰਮੂਲੇ, ਬਿਆਨ ਸਿੰਘ ਵਾਲੇ ਫਾਰਮੂਲੇ ਤੇ ਚੱਲਣਾ ਫਿਰ ਪੰਜਾਬ ਹੋਰ ਵਿਗੜੂਗਾ, ਪੰਜਾਬ ਦੀ ਹਾਲਤ ਹੋਰ ਵਿਗੜੂਗੀ। ਜੇ ਤੁਸੀਂ ਇਹ ਕਰੋਗੇ ਕਿ ਸਾਡੀਆਂ ਸਰਹੱਦਾਂ ਸੁਰੱਖਿਅਤ ਨੇ, ਬਾਹਰਲਾ ਕੋਈ ਵਾਰਦਾਤ ਕਰਨ ਵੀ ਨਹੀਂ ਆਊਗਾ, ਬਾਹਰਲਾ ਕੋਈ ਵਾਰਦਾਤ ਕਰਕੇ ਵੀ ਨਹੀਂ ਇੱਥੇ ਆਊਗਾ, ਫਿਰ ਆਪਣੇ ਮੁੰਡਿਆਂ ਨੂੰ ਸੰਭਾਲਣ ਲਈ ਤੁਹਾਨੂੰ ਕੋਈ ਨੀਤੀ ਵੀ ਕਰਨੀ ਪੈਣੀ ਆ ਤਾਂ ਕਿ ਉਹਨਾਂ ਨੂੰ ਮੁੱਖ ਧਾਰਾ 'ਚ ਵਾਪਸ ਲਿਆਂਦਾ ਜਾਵੇ। ਉਹਦੇ ਲਈ ਕੰਮ ਕਰਨਾ ਪੈਣਾ, ਨਾ ਕਿ ਗਿੱਟੇ ਗੋਡਿਆਂ 'ਚ ਛਾਤੀਆਂ 'ਚ ਗੋਲੀਆਂ ਮਾਰ ਕੇ ਗੈਂਗਸਟਰ ਨੂੰ ਕੱਢੀ।
ਸਹੀ ਹੈ ਤੇ ਨਾਲੇ ਸ਼ਰਮਾ ਜੀ ਜਿਹੜਾ ਤੁਸੀਂ ਪਹਿਲੂ ਚੱਕਿਆ ਵੀ ਕੀ ਇੱਥੇ ਕੋਈ ਡਰ ਪੈ ਨਹੀਂ ਰਿਹਾ ਕਿਸੇ ਦਾ, ਤੇ ਇਸ ਕਰਕੇ ਦੂਜੇ ਸੂਬਿਆਂ ਦੇ ਜਿਹੜੇ ਗੈਂਗਸਟਰ ਨੇ ਜਾਂ ਕ੍ਰਾਈਮ ਪੇਸ਼ਾ ਲੋਕ ਨੇ, ਜਰਾਇਮ ਪੇਸ਼ਾ ਲੋਕ ਨੇ, ਉਹਨਾਂ ਦੀ ਠਹਿਰ ਬਣ ਗਿਆ ਪੰਜਾਬ, ਇਹ ਵੀ ਸਵਾਲ ਨਾਲ ਦੀ ਨਾਲ ਖੜਾ ਜੀ। ਅਗਲੀ ਗੱਲ ਕਰੀਏ, ਇੱਕ ਦੋ ਦਿਨਾਂ ਤੋਂ ਨਾ ਲਗਾਤਾਰ ਜਦੋਂ ਤੋਂ ਉਮਰ ਖਾਲਿਦ ਇੱਕ ਨੌਜਵਾਨ ਆ ਸ਼ਰਮਾ ਜੀ, ਉਹਦੀ ਜ਼ਮਾਨਤ ਨਹੀਂ ਉਹਨੂੰ ਮਿਲੀ ਤੇ ਉਹ ਚਰਚਾ ਦੇ ਵਿੱਚ ਹੈ। 5 ਸਾਲ ਹੋ ਗਏ, ਦੋਸ਼ ਲੱਗੇ ਨੇ, ਸਿਰਫ ਤੈਅ ਨਹੀਂ ਹੋਏ ਤੇ ਪੈਰੋਲ ਤੇ 15 ਦਿਨ ਤੇ ਮਿਲੀ ਸੀ। ਆਪਾਂ ਖਬਰ ਵੀ ਸ਼ਾਇਦ ਤੁਸੀਂ ਸਾਂਝੀ ਕੀਤੀ ਸੀ ਆਪਣੇ ਨਾਲ ਸਾਰਿਆਂ ਨਾਲ। ਉਹ ਤੋਂ ਬਾਅਦ ਇੰਡੀਅਨ ਸਿਸਟਮ ਦੇ ਵਿੱਚ ਜ਼ਮਾਨਤ, ਪੈਰੋਲ, ਬੰਦੀ ਸਿੰਘ ਤੇ ਸਾਰੀਆਂ ਜਿਹੜੀਆਂ ਗੱਲਾਂ ਨੇ, ਖਬਰਾਂ ਨੇ, ਜੋ ਵੀ ਘਟਨਾਵਾਂ ਵਾਪਰੀਆਂ, ਉਹ ਚਰਚਾ ਦਾ ਵਿਸ਼ਾ ਨੇ। ਡੇਰਾ ਮੁਖੀ ਨੇ ਇੱਕ ਵਾਰ ਫਿਰ ਇਹਨਾਂ ਚਰਚਾਵਾਂ ਨੂੰ ਹੋਰ ਤੇਜ਼ ਕਰ ਦਿੱਤਾ ਹੈ। ਪੈਰੋਲ ਤੇ ਬਾਹਰ ਹੈ ਤੇ ਐਨਕੀ ਤਾਂ ਕਹਿੰਦੇ ਪੀੜਤਾਂ ਤੇ ਗਵਾਹਾਂ ਨੂੰ ਤੋਂ ਸੁਰੱਖਿਆ ਵੀ ਵਾਪਸ ਲੈ ਲਈ ਹੈ ਜੀ। ਫਿਰਵੀਨ ਜੀ, ਇਹ ਆਪਣੇ ਆਪ 'ਚ ਸਵਾਲ ਉੱਠਦਾ ਰਹਿੰਦਾ ਹੈ ਜਦੋਂ ਚਾਹੇ ਉਮਰ ਖਾਲਿਦ ਵਰਗਿਆਂ ਦਾ ਜ਼ਿਕਰ ਆ ਜਾਵੇ, ਜੀ ਹੈ ਨਾ, ਤੇ ਚਾਹੇ ਮਤਲਬ ਬੰਦੀ ਸਿੰਘਾਂ ਦਾ ਜ਼ਿਕਰ ਆ ਜਾਵੇ, ਚਾਹੇ ਹੋਰ ਸਮਾਜਿਕ ਕਾਰਕੁਨਾਂ ਦਾ ਜ਼ਿਕਰ ਆ ਜਾਵੇ। ਇਹ ਅਕਸਰ ਸਵਾਲ ਉੱਠਦਾ ਹੈ ਕਿ ਵੀ ਉਹਨਾਂ ਲਈ ਨਿਯਮ ਹੋਰ ਨੇ ਤੇ ਡੇਰਾ ਸਿਰਸਾ ਮੁਖੀ ਲਈ ਹੋਰ ਨੇ। ਉਹਨਾਂ ਲਈ ਕਾਨੂੰਨ ਹੋਰ ਹੈ, ਡੇਰਾ ਸਿਰਸਾ ਮੁਖੀ ਲਈ ਕਾਨੂੰਨ ਹੋਰ ਹੈ। ਕਿ ਇਹੋ ਜਿਹਾ ਕਿਹੜਾ ਦੇਸ਼ ਭਗਤੀ ਦਾ ਕੰਮ ਕਰਕੇ ਡੇਰਾ ਸਿਰਸਾ ਮੁਖੀ ਅੰਦਰ ਗਿਆ ਕਿ ਨਹੀਂ ਜੀ ਇਸ ਦੇਸ਼ ਭਗਤ ਨੂੰ ਤਾਂ ਭਾਰਤ ਦੇ ਵਿੱਚ ਲੋੜ ਹੈ ਜੀ, ਘਮਾਓ ਜੀ, ਇਹੋ ਜਿਹੇ ਹੋਰ ਬਣਾਉਣੇ ਨੇ ਲੋਕ। ਸਹੀ। ਇਸ ਲਈ ਉਹਨੂੰ ਬਾਰ-ਬਾਰ ਪੈਰੋਲ ਮਿਲਦੀ ਹੈ ਕਿ ਨਹੀਂ ਜੀ ਨਹੀਂ, ਉਹਨਾਂ ਲਈ ਤਾਂ ਬਾਹਰ ਮਤਲਬ ਸਤਸੰਗ ਕਰਨਾ ਬਹੁਤ ਜ਼ਰੂਰੀ ਹੈ। ਕਿਹੜਾ ਸਤਸੰਗ ਹੈ ਜੀ ਇਹ ਫਿਰ, ਜਿਹੜਾ ਮਤਲਬ ਕਿ ਅਜਿਹੇ ਵਿਅਕਤੀ ਨੂੰ ਸਤਸੰਗ ਕਰਨ ਦੀ ਆਗਿਆ ਦਿੰਦਾ? ਕਾਨੂੰਨ ਇੱਕ ਪਾਸੇ ਉਹਨੂੰ ਬਲਾਤਕਾਰੀ ਸਾਬਤ ਕਰ ਚੁੱਕਿਆ, ਕਾਨੂੰਨ ਹੀ ਉਸ ਨੂੰ ਇੱਕ ਪਾਸੇ ਕਾਤਲ ਸਾਬਤ ਕਰ ਚੁੱਕਿਆ, ਕਾਨੂੰਨੀ ਤੌਰ ਤੇ ਉਸ ਨੂੰ ਕਤਲ ਤੇ ਬਲਾਤਕਾਰ ਦੀ ਸਜ਼ਾ ਮਿਲੀ ਹੈ। ਸਹੀ ਗੱਲ। ਤੇ ਕਾਨੂੰਨ ਕਹਿੰਦਾ ਜੀ ਤੁਸੀਂ ਲੋਕਾਂ ਦੇ ਰਾਹ ਦਸੇਰਾ ਉਹ ਕਰੋ ਜੀ, ਬਾਹਰ ਜਾ ਕੇ ਪ੍ਰਚਾਰ। ਜੀ। ਇਹਦੇ ਕੀ ਮਾਇਨੇ ਨੇ ਜੀ? ਇਹਦੇ ਅਰਥ ਕੀ ਨੇ ਜੀ? ਫਿਰ ਦੂਸਰੇ ਪਾਸੇ 15ਵੀਂ ਵਾਰ ਪੈਰੋਲ ਮਿਲੀ ਹੈ। ਹਾਂਜੀ, 2017 ਦੇ ਵਿੱਚ ਸਜ਼ਾ ਮਿਲੀ ਸੀ। 1 ਸਾਲ ਤੋਂ ਉੱਪਰ ਵਕਫਾ ਉਹ ਬਾਹਰ ਕੱਟ ਚੁੱਕਿਆ। ਕਦੇ 40 ਦਿਨਾਂ ਦੀ ਪੈਰੋਲ, ਕਦੇ 30 ਦਿਨਾਂ ਦੀ ਪੈਰੋਲ। ਸੋ ਇੱਥੋਂ ਦਾ ਇਹ ਲਾ ਲਓ ਕਿ 1 ਸਾਲ ਤੋਂ ਵੱਧ ਸਮਾਂ ਉਹਨੇ ਬਾਹਰ ਹੀ ਕੱਟਿਆ। ਤੇ ਹਰ ਚੌਥੇ ਮਹੀਨੇ ਪਤਾ ਲੱਗਦਾ ਸਾਲ 'ਚ 2 ਵਾਰ ਐਵਰੇਜ ਪੈਰੋਲ ਚੱਲ ਰਹੀ ਹੈ ਘੱਟੋ ਘੱਟ। ਸਹੀ ਗੱਲ ਹੈ, ਬਿਲਕੁਲ। ਤੇ ਕੋਈ ਸਵਾਲ ਜਵਾਬ ਨਹੀਂ, ਨਾ ਸਿਸਟਮ ਕੁਸਕੇ, ਨਾ ਲੋਕ ਕੁਸਕਣ, ਨਾ ਰਾਜਨੀਤਿਕ ਧਿਰਾਂ ਕੁਸਕਣ। ਪਰ ਇਸ ਵਾਰ ਜਦੋਂ 15ਵੀਂ ਵਾਰ ਪੈਰੋਲ ਤੇ ਆਇਆ, ਉਧਰ ਛਤਰਪਤੀ ਕਤਲ ਕੇਸ ਦੇ ਉੱਤੇ ਵੀ ਘਿਰਿਆ ਹੋਇਆ CBI ਦੀ ਅਦਾਲਤ ਦੇ ਉੱਤੇ। ਜਦੋਂ ਫੈਸਲਾ ਉਲਟ ਆਇਆ ਤਾਂ ਪਰਿਵਾਰ ਨੇ ਉੱਪਰਲੀ ਅਦਾਲਤ ਦਾ ਰੁਖ ਕੀਤਾ। ਉਹਨਾਂ ਦਾ ਬੇਟਾ ਹੈ ਨਾ, ਤੇ ਉਸ ਬੇਟੇ ਨੇ ਉੱਪਰਲੀ ਅਦਾਲਤ ਜਦੋਂ ਲੜਾਈ ਲੜਨੀ ਸ਼ੁਰੂ ਕੀਤੀ ਤਾਂ ਉਹ ਕਹਿੰਦਾ ਜੀ ਗਵਾਹਾਂ ਤੋਂ ਵੀ ਸਿਕਿਉਰਿਟੀ ਵਾਪਸ ਲੈ ਲਈ, ਸਾਨੂੰ ਵੀ ਲਵਾਰਸ ਛੱਡਤਾ ਜੀ, ਉਹਨੂੰ ਪੈਰੋਲ ਵੀ ਮਿਲਦੀ ਹੈ ਤੇ ਉਹਨੂੰ ਬਾਹਰ ਇਹਨੂੰ ਸੁਰੱਖਿਆ ਵੀ ਮਿਲਦੀ ਹੈ। ਸਹੀ ਹੈ। ਤੇ ਆਮ ਤੌਰ ਤੇ ਜਦੋਂ ਅਜਿਹਾ ਕੋਈ ਵਿਅਕਤੀ ਹੋਵੇ ਜਿਹੜਾ ਅਜਿਹੇ ਮਾਮਲਿਆਂ ਦੇ ਵਿੱਚ ਘਿਰਿਆ ਹੋਵੇ, ਉਹਨੂੰ ਤਾਂ ਜ਼ਮਾਨਤ ਵੀ ਇਸ ਕਾਰਨ ਨਹੀਂ ਦਿੱਤੀ ਜਾਂਦੀ ਕਿ ਬਾਹਰ ਜਾ ਕੇ ਕੇਸ ਪ੍ਰਭਾਵਿਤ ਕਰੂਗਾ। ਤੇ ਤੁਸੀਂ ਉਹਨੂੰ ਪੈਰੋਲ ਵੀ ਦਿੰਦੇ ਹੋ ਤੇ ਸੁਰੱਖਿਆ ਛਤਰੀ ਵੀ ਦਿੰਦੇ ਹੋ ਤੇ ਗੱਡੀਆਂ ਉਹਦੇ ਅੱਗੇ ਪਿੱਛੇ ਸਿਸਟਮ ਦੀਆਂ ਸਰਕਾਰਾਂ ਦੀਆਂ ਲਾਉਂਦੇ ਹੋ। ਤੇ ਉਹ ਕਹਿੰਦਾ ਫਿਰ ਇਹ ਵੋਟ ਬੈਂਕ ਹੈ ਕਿ ਨੋਟ ਬੈਂਕ ਵੀ ਹੈ ਨਾਲ? ਛਤਰਪਤੀ ਦੇ ਬੇਟੇ ਨੇ ਸਵਾਲ ਖੜਾ ਕੀਤਾ, ਕਹਿੰਦਾ ਇਹ ਪੈਰੋਲ ਇਹਦਾ ਮਤਲਬ ਕੱਲੀ ਵੋਟ ਬੈਂਕ ਨਹੀਂ, ਇਹ ਨੋਟ ਬੈਂਕ ਵੀ ਹੈ। ਜੀ ਸਹੀ ਹੈ। ਇਹ ਬਹੁਤ ਵੱਡੀ ਚਪੇੜ ਹੈ ਸਾਡੇ ਸਿਸਟਮ ਦੇ ਉੱਤੇ। ਪਰ ਸਭ ਕੁਝ ਕਰਕੇ ਇੰਨਾ ਗਿਆ, ਕੋਈ ਪੁੱਛਣ ਵਾਲਾ ਹੀ ਨਹੀਂ ਜੀ। ਨਾ ਤਾਂ ਸਾਡੀਆਂ ਸਮਾਜਿਕ ਧਿਰਾਂ ਸਮਾਜਿਕ ਕਾਰਕੁਨਾਂ ਲਈ ਲੜ ਪਾ ਰਹੀਆਂ ਨੇ, ਨਾ ਸਾਡੀਆਂ ਸਮਾਜਿਕ ਧਾਰਮਿਕ ਜਥੇਬੰਦੀਆਂ ਆਪਣੇ ਹੱਕ ਹਕੂਕ ਲਈ ਲੜ ਪਾ ਰਹੀਆਂ ਨੇ। ਕੱਲ ਹੀ ਮੇਰੀ ਕਿਤੇ ਗੱਲ ਹੋ ਰਹੀ ਸੀਗੀ ਤੇ ਉਹ ਦੱਸ ਰਹੇ ਸੀ, ਕਹਿੰਦੇ ਵੀ ਕਿ ਜਦੋਂ 1984 ਚ ਦਰਬਾਰ ਸਾਹਿਬ ਤੇ ਹਮਲਾ ਇੰਦਰਾ ਨੇ ਕੀਤਾ, ਹਾਂਜੀ, ਉਸ ਤੋਂ ਬਾਅਦ ਕਿੰਨੇ ਹੀ ਫੌਜੀ ਜਵਾਨਾਂ ਨੇ ਆਪਣੀਆਂ ਨੌਕਰੀਆਂ ਛੱਡੀਆਂ। ਇਹਦਾ ਮਤਲਬ ਉਹਨਾਂ ਨੇ ਆਪਣੇ ਧਰਮ ਨੂੰ ਪਹਿਲਾਂ ਰੱਖਿਆ। ਸਹੀ ਹੈ। ਉਹਨਾਂ ਨੇ ਆਪਣੇ ਅਕੀਦੇ ਨੂੰ ਪਹਿਲਾਂ ਰੱਖਿਆ ਤੇ ਉਹਨਾਂ ਨੂੰ ਸੱਟ ਲੱਗੀ, ਪਰ ਉਹਨਾਂ ਨੇ ਕੋਈ ਬਗਾਵਤ ਨਹੀਂ ਕੀਤੀ ਕਿ ਹਾਂ ਆਪਣੇ ਸੰਵਿਧਾਨ ਦੇ ਖਿਲਾਫ ਕੋਈ ਬਗਾਵਤ ਕਰਤੀ ਆਪਣੇ ਖੂਨ ਦੇ ਖਿਲਾਫ। ਪਰ ਉਹਨਾਂ ਨੂੰ ਲੱਗਿਆ ਕਿ ਨਹੀਂ, ਮੇਰਾ ਧੱਕਾ ਹੋ ਗਿਆ, ਮੇਰਾ ਉੱਥੇ ਹੋਣਾ ਜ਼ਰੂਰੀ ਹੈ। ਉਹ ਛੱਡ ਕੇ ਸਾਰਾ ਕੁਝ ਆ ਗਏ। ਸਰਕਾਰਾਂ ਨੇ ਉਹਨਾਂ ਨੂੰ, ਸਿਸਟਮ ਨੇ ਉਹਨਾਂ ਨੂੰ ਭਗੌੜੇ ਵੀ ਕਰਾਰ ਦਿੱਤਾ, ਉਹਨਾਂ ਦੇ ਸਾਰੇ ਹੱਕ ਹਕੂਕ ਵੀ ਮਾਰਤੇ ਤੇ ਉਹਨਾਂ ਨੂੰ ਕਈਆਂ ਨੂੰ ਸਜ਼ਾਵਾਂ ਤੱਕ ਦੀ ਪ੍ਰਕਿਰਿਆ ਚੋਂ ਲੰਘਣਾ ਪਿਆ। ਅਸੀਂ ਕਿੰਨਿਆਂ ਕੁ ਦੀ ਬਾਂਹ ਫੜੀ। ਸਹੀ ਗੱਲ। ਸੰਸਥਾਵਾਂ ਦਾ
ਸਮਾਜ ਦਾ ਫਰਜ਼ ਨਹੀਂ ਬਣਦਾ ਫਿਰ ਇਹੋ ਜਿਹੇ ਲੋਕ ਜਿਹੜੇ ਐਡੀ ਵੱਡੀ ਪਹਿਲ ਕਦਮੀ ਕਰਕੇ ਆਉਣ, ਉਹਨਾਂ ਦੇ ਲਈ ਖੜੀਏ। ਸਹੀ ਹੈ। ਠੀਕ ਹੈ, ਕਈ ਥਾਵਾਂ ਤੇ ਕਈਆਂ ਨੂੰ ਸਹੂਲਤ ਮਿਲੀ, ਕਈਆਂ ਦੇ ਮਤਲਬ ਉੱਥੇ ਵੀ ਜਿਹੜਾ ਕਿਤੇ ਪਹੁੰਚ ਗਿਆ, ਆਪਣੀ ਮੰਗ ਰੱਖਣ ਤੱਕ ਪਹੁੰਚ ਗਿਆ, ਆਪ ਤੁਹਾਡੇ ਤੱਕ ਆ ਗਿਆ, ਜਦੋਂ ਕਿ ਸੰਸਥਾਵਾਂ ਨੂੰ ਜਾਣਾ ਚਾਹੀਦਾ, ਉਹਨਾਂ ਤੱਕ ਪਹੁੰਚਣਾ ਚਾਹੀਦਾ ਸੀ। ਸਹੀ ਗੱਲ। ਸੋ ਇਸ ਲਈ ਫਿਰ ਗਾਂ ਲਈ ਅਸੀਂ ਇਹ ਰਾਹ ਬੰਦ ਕਰਦੇ ਹਾਂ ਕਿ ਕੋਈ ਨਾ ਲੜੇ ਸਿਸਟਮ ਦੇ ਖਿਲਾਫ, ਗਲਤ ਨੂੰ ਗਲਤ ਨਾ ਕਹੇ। ਤੇ ਹੁਣ ਇੱਥੇ ਬੰਦੀ ਸਿੰਘਾਂ ਤੋਂ ਲੈ ਕੇ ਹੋਰ ਸਮਾਜਿਕ ਕਾਰਕੁਨ ਕਿੰਨੇ ਅੰਦਰ ਬੰਦ ਨੇ, ਕਿੰਨਾ ਕੁ ਅਸੀਂ ਦੇਸ਼ ਪੱਧਰ ਤੇ ਇਕਜੁੱਟ ਹੋ ਕੇ ਲੜ ਰਹੇ ਹਾਂ ਜੀ। ਸਹੀ ਗੱਲ, ਬਿਲਕੁਲ। ਜੇ ਉਮਰ ਖਾਲਦ ਦੀ ਗੱਲ ਆ ਤਾਂ ਉਹਦੇ ਸਾਥੀ ਬੋਲਣ, ਅਸੀਂ ਕੀ ਲੈਣਾ। ਜੇ ਬੰਦੀ ਸਿੰਘਾਂ ਦੀ ਗੱਲ ਆ ਤਾਂ ਉਹਨਾਂ ਦੇ ਪਰਿਵਾਰ ਦੇ ਜੀ ਬੋਲਣ, ਅਸੀਂ ਕੀ ਲੈਣਾ। SGPC ਬੋਲ ਦੇਵੇ, ਕੋਈ ਹੋਰ ਸਿੱਖ ਜਥੇਬੰਦੀ ਬੋਲ ਦੇਵੇ, ਉਹ ਵੀ ਕਿੰਨਾ ਕੁ ਬੋਲ ਦੇਵੇ। ਸਹੀ ਗੱਲ। ਕਿ ਠੀਕ ਹੈ ਜੀ, ਇੱਕ ਮਾਰਚ ਕੱਢ ਦੋ, ਉਹ ਵੀ ਪੁਲਿਸ ਨੂੰ ਦੱਸ ਕੇ ਇਜਾਜ਼ਤ ਲੈ ਕੇ ਇੱਕ ਮੈਮੋਰੈਂਡਮ ਪਾ ਦੋ। ਜੇ ਸੱਚਮੁੱਚ ਲੜਾਈ ਸੀ ਤਾਂ ਅਸੀਂ ਲੱਖਾਂ ਦੀ ਗਿਣਤੀ ਦਸਤਖਤ ਕਰਾਏ। ਕੇਂਦਰ ਤੁਹਾਨੂੰ ਸਮਾਂ ਨਹੀਂ ਦਿੰਦਾ, ਤੁਸੀਂ ਕਿਉਂ ਜੰਤਰ ਮੰਤਰ ਤੱਕ ਨਹੀਂ ਗਏ? ਕਿਉਂ ਇਹਨੂੰ ਲੋਕਾਂ ਦੀ ਲੜਾਈ ਨਹੀਂ ਬਣਾ ਪਾ ਰਹੇ? ਕਿਉਂ ਕੇਂਦਰ ਦੀਆਂ ਵਧੀਕੀਆਂ ਦੇ ਖਿਲਾਫ ਇਸ ਮਾਹੌਲ ਨੂੰ ਨਹੀਂ ਸਿਰਜ ਪਾ ਰਹੇ ਸੀ? ਕਿੱਥੇ ਕਮੀ ਹੈ? ਕਮੀ ਸਿਰਫ ਇਹ ਹੈ ਕਿ ਅਸੀਂ ਆਪਣੇ ਰੁਤਬੇ, ਆਪਣੀਆਂ ਕੁਰਸੀਆਂ ਬਰਕਰਾਰ ਰੱਖਣਾ ਚਾਹੁੰਦੇ ਹਾਂ ਤੇ ਅਸੀਂ ਕੋਈ ਵੀ ਕੇਂਦਰ ਨਾਲ ਪੰਗਾ ਨਹੀਂ ਲੈਣਾ ਚਾਹੁੰਦੇ। ਇਸ ਲਈ ਸਾਨੂੰ ਲੱਗਦਾ ਕਿ ਜੋ ਕੇਂਦਰ ਕਰਦਾ ਕਰੇ, ਅਸੀਂ ਮੂੰਹ ਜਵਾਨੀ ਕਾਗਜ਼ ਪੱਤਰੀ ਸ਼ੇਰ ਬਣੀਏ, ਧਰਾਤਲ ਦੇ ਸ਼ੇਰ ਨਾ ਬਣੀਏ। ਇਹ ਸਾਰੇ ਸਿਸਟਮ ਨੂੰ ਜਿਹੜੀ ਇਹ ਮਤਲਬ ਮੌਕਾ ਮਿਲ ਰਿਹਾ, ਉਹਦਾ ਕਾਰਨ ਕੁਝ ਸਾਡੀਆਂ ਕਮਜ਼ੋਰੀਆਂ ਵੀ ਨੇ, ਸਾਨੂੰ ਸੋਚਣਾ ਪੈਣਾ। ਜੀ ਬਿਲਕੁਲ ਬਿਲਕੁਲ। ਤੇ ਅਗਲੀ ਗੱਲ ਕਰੀਏ ਡੱਲੇਵਾਲ ਦੀ ਜਥੇਬੰਦੀ ਦੀ, ਇਹਦੇ ਅੰਦਰ ਵੀ ਕਹਿੰਦੇ ਵੱਡੀ ਬਗਾਵਤ ਹੋ ਗਈ ਹੈ ਜੀ। ਦੇਖੋ, ਜਗਜੀਤ ਸਿੰਘ ਡੱਲੇਵਾਲ ਵੱਡੀ ਜਥੇਬੰਦੀ ਦੇ ਆਗੂ ਨੇ, ਭਾਰਤੀ ਕਿਸਾਨ ਯੂਨੀਅਨ ਹੈ ਨਾ ਸਿੱਧੂਪੁਰ, BKU ਸਿੱਧੂਪੁਰ, ਜਿਹੜੇ ਪਸ਼ੌਰਾ ਸਿੰਘ ਹੋਰਾਂ ਨੇ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਨਾਲ ਸੰਬੰਧਿਤ ਉਹਨਾਂ ਨੇ ਇਹ ਜਥੇਬੰਦੀ ਖੜੀ ਕੀਤੀ ਤੇ ਉਹਨਾਂ ਦੇ ਜਾਣ ਤੋਂ ਬਾਅਦ ਡੱਲੇਵਾਲ ਹੋਰਾਂ ਨੇ ਦੀ ਬਾਗਡੋਰ ਸੰਭਾਲੀ। ਤੇ ਇਹ ਜਥੇਬੰਦੀ ਅੰਦੋਲਨ 'ਚ ਵੀ ਇੱਕ ਵੱਖਰੀ ਧਿਰ ਵਜੋਂ, ਵੱਖਰੀ ਸੋਚ ਵਜੋਂ ਤਕੜੀ ਵੀ ਹੋਈ ਹੈ ਨਾ ਉੱਥੇ ਜਾਣ ਤੋਂ ਬਾਅਦ। ਤੇ ਫਿਰ ਉਹ ਤੋਂ ਬਾਅਦ ਇਸ ਨੇ ਆਪਣੇ ਪੱਧਰ ਦੇ ਉੱਤੇ ਵੀ ਅੰਦੋਲਨ ਛੇੜਨ ਦੀ ਪ੍ਰਕਿਰਿਆ ਆਰੰਭੀ। ਸ਼ੰਭੂ ਬਾਰਡਰ ਦੇ ਉੱਤੇ ਆਪਾਂ ਸਾਰਾ ਕੁਝ ਦੇਖਿਆ ਤੇ ਉਧਰ ਖਨੌਰੀ ਬਾਰਡਰ ਤੇ ਆਪਾਂ ਉਹ ਸਾਰੀ ਪ੍ਰਕਿਰਿਆ ਦੇਖੀ ਜਦੋਂ ਇਹਨਾਂ ਨੇ ਕਿਸਾਨ ਮਜ਼ਦੂਰ ਜਥੇਬੰਦੀ ਨਾਲ ਮਿਲ ਕੇ। ਉਸ ਤੋਂ ਬਾਅਦ ਆਪਾਂ ਉਹਦੇ ਵਿੱਚ ਆਉਂਦੀ ਖੜੋਤ ਵੀ ਦੇਖੀ, ਆਪਾਂ ਇਹਨਾਂ ਬੈਠਕਾਂ ਦੇ ਵਿੱਚ ਉਹ ਸਾਰਾ ਖੇਡ ਵੀ ਦੇਖਿਆ ਤੇ ਕਿਵੇਂ ਚੱਕੇ ਗਏ, ਕਿਵੇਂ ਤੋੜੇ ਗਏ, ਕਿਵੇਂ ਭਜਾਏ ਗਏ, ਉਹ ਵੀ ਦੇਖਿਆ। ਤੇ ਉਸ ਤੋਂ ਬਾਅਦ ਚੁੱਪ ਰਹਿਣ ਦੇ ਕਾਰਨ ਵੀ ਸਮਝਣ ਦੀ ਕੋਸ਼ਿਸ਼ ਕੀਤੀ ਗਈ। ਦਿੱਲੀ ਤੋਂ ਲੈ ਕੇ ਪੰਜਾਬ ਤੱਕ ਦੇ ਅੰਦੋਲਨ ਦੇ ਵਿੱਚ ਇੱਕ ਦੂਸਰੇ ਦੇ ਉੱਤੇ ਇਹ ਦੂਸਰੀਆਂ SKM ਤੇ ਦੋਸ਼ ਲਾਉਂਦੇ ਸੀ, ਪੈਸਿਆਂ ਦਾ ਉਹ ਇਹਨਾਂ ਤੇ ਲਾਉਂਦੇ ਸੀ, ਹੈਨਾ, ਬਹੁਤ ਕੁਝ ਚੱਲਿਆ। ਸਹੀ ਹੈ। ਪਰ ਅੱਜ BKU ਸਿੱਧੂਪੁਰ ਦੇ ਅੰਦਰੋਂ ਆਵਾਜ਼ ਉੱਠਣਾ ਕੀ ਕਰਨ? ਉਹ ਵੀ ਪਸ਼ੌਰਾ ਸਿੰਘ ਦਾ ਬੇਟਾ ਸਾਹਮਣੇ ਆ ਜਿਹੜਾ ਕਹਿੰਦਾ ਜੀ ਮੈਂ ਸਿੱਧੇ ਰੂਪ 'ਚ ਇਸ ਪ੍ਰਕਿਰਿਆ 'ਚ ਨਹੀਂ ਸੀਗਾ। ਜਥੇਬੰਦੀ ਡੱਲੇਵਾਲ ਸਾਹਿਬ ਚਲਾ ਰਹੇ ਸੀ, ਬਾਕੀ ਜਿਹੜੇ ਮੇਰੇ ਪਿਤਾ ਦੇ ਨਾਲ ਕੰਮ ਕਰਦੇ ਸੀ ਉਹ ਵੀ ਆਪੋ ਆਪਣੇ, ਕੋਈ ਜ਼ਿਲ੍ਹਾ ਪ੍ਰਧਾਨ ਸੀ, ਕੋਈ ਬਲਾਕ ਪ੍ਰਧਾਨ ਸੀ, ਜਿਹੜਾ ਵੀ ਜੋ ਆਦਾ ਸੀਗਾ ਉਹਦੇ ਅਨੁਸਾਰ ਜਿਹੜੇ ਮੈਂਬਰ ਸੀ ਸਿਰਫ ਮੈਂਬਰ 'ਚ ਕੰਮ ਕਰਦੇ ਸੀ। ਸਹੀ। ਪਰ ਕਹਿੰਦੇ ਇੱਕ ਤੋਂ ਬਾਅਦ ਇੱਕ ਮੈਂਬਰ ਨੂੰ, ਜਿਵੇਂ ਜਿਹੜੇ ਪਸ਼ੌਰਾ ਸਿੰਘ ਹੋਰਾਂ ਨਾਲ ਕੰਮ ਕਰਦੇ ਸੀ ਉਹਨਾਂ ਨੂੰ ਹਟਾਇਆ ਜਾ ਰਿਹਾ। ਠੀਕ ਹੈ। ਉਹਨਾਂ ਨੂੰ ਪਰੇ ਕੀਤਾ ਜਾ ਰਿਹਾ। ਤਾਂ 1 2 3 4 ਕਹਿੰਦੇ ਏਦਾਂ ਪ੍ਰਕਿਰਿਆ ਜਦੋਂ ਕਰਦੇ ਗਏ ਤਾਂ ਉਹ ਮੈਂਬਰਾਂ ਨੇ ਇਕੱਠਿਆਂ ਹੋ ਕੇ ਮੈਨੂੰ ਸਾਰੀ ਸਥਿਤੀ ਦੱਸੀ। ਠੀਕ ਹੈ ਜੀ ਜੀ। ਦਲਵੀਰ ਸਿੰਘ ਹੋਰੀ ਜਿਹੜੇ ਸਰਦਾਰ ਪਸ਼ੌਰਾ ਸਿੰਘ ਦੇ ਪੁੱਤਰ ਨੇ, ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਹੈ। ਉਹ ਕਹਿੰਦੇ ਮੇਰੇ ਮੂਹਰੇ ਆ ਤੱਥ ਰੱਖੇ ਨੇ ਕਿ ਜੀ ਸਾਡਾ ਏਦਾਂ ਵਧੀਕ ਹੋ ਰਿਹਾ। ਕਹਿੰਦੇ ਅਸੀਂ ਕੋਈ ਬਗਾਵਤ ਨਹੀਂ ਕਰ ਰਹੇ, ਅਸੀਂ ਜਥੇਬੰਦੀ ਦੇ ਅੰਦਰ ਰਹਿ ਕੇ ਇਹਨੂੰ ਠੀਕ ਕਰਨ ਦੀ ਪ੍ਰਕਿਰਿਆ ਆਰੰਭ ਰਹੇ ਹਾਂ। ਇੱਕ ਤਰ੍ਹਾਂ ਨਾਲ ਪਸ਼ੌਰਾ ਸਿੰਘ ਦਾ ਬੇਟਾ ਇਸ ਗੱਲ ਲਈ ਸਾਹਮਣੇ ਆਇਆ। ਹੁਣ ਕੀ ਉਹ ਪ੍ਰਧਾਨ ਬਣਨ ਦੀ ਇੱਛਾ ਨਾਲ ਸਾਹਮਣੇ ਆਇਆ? ਸਹੀ ਹੈ। ਕੀ ਉਹ ਡੱਲੇਵਾਲ ਦੀ ਪੋਜੀਸ਼ਨ ਲੈਣ ਲਈ ਸਾਹਮਣੇ ਆਇਆ ਕਿ ਡੱਲੇਵਾਲ ਹੋਰਾਂ ਨੂੰ ਦਰੁਸਤ ਕਰਨ ਲਈ ਸਾਹਮਣੇ ਆਇਆ, ਜਾਂ ਕਿਸੇ ਹੋਰ ਸਾਂਝੇ ਵਿਅਕਤੀ ਨੂੰ ਅੱਗੇ ਲਿਆਂਦਾ ਜਾਊਗਾ, ਜਾਂ ਹੁਣ ਦੋ ਫੜ ਹੁੰਦਿਆਂ ਦੇਖਾਂਗੇ ਇਹਨੂੰ ਆਉਂਦੇ ਦਿਨਾਂ 'ਚ ਇਹ ਪ੍ਰਕਿਰਿਆ? ਕਿਉਂਕਿ ਉਹਨਾਂ ਨੇ ਦਮ ਭਰਿਆ ਕਿ 7 ਤੋਂ ਵੱਧ ਜ਼ਿਲ੍ਹਿਆਂ ਦੇ ਪ੍ਰਧਾਨ ਸਾਡੇ ਨਾਲ ਨੇ ਤੇ ਇਹ ਜਿਨ੍ਹਾਂ ਨੂੰ ਹਟਾ ਚੁੱਕੇ ਨੇ ਉਹ ਸਾਡੇ ਨਾਲ ਨੇ। ਕਿਉਂ ਹਟਾਇਆ ਜਾ ਰਿਹਾ? ਕਹਿੰਦੇ ਕਾਰਨ ਕੋਈ ਨਹੀਂ। ਜੇ ਡੱਲੇਵਾਲ ਹੋਰਾਂ ਨਾਲ ਕਹਿੰਦੇ ਮਸ਼ਵਰਾ ਕਰ ਲਓ ਕਿਸੇ ਗੱਲ ਦੇ ਉੱਤੇ, ਉਹਨਾਂ ਦੇ ਕਿਸੇ ਫੈਸਲੇ ਨੂੰ ਪੁੱਛ ਲਓ ਜੀ ਇਹਦੀ ਕੀ ਲੋੜ, ਆਪਾਂ ਐ ਕਰ ਲਈਏ। ਕਹਿੰਦੇ ਜਦੇ ਕਾਰਵਾਈ ਕਰਨੀ ਹੈ ਜੀ, ਕੱਢ ਦੋ ਜੀ ਇਹਨੂੰ। ਅੱਛਾ। ਹਾਂ, ਦਲਵੀਰ ਸਿੰਘ ਨੂੰ ਪੁੱਛਿਆ ਕਿ ਜਥੇਬੰਦੀ ਦੇ ਉੱਪਰ ਕਈ ਪੈਸਿਆਂ ਦੇ ਦੋਸ਼ ਲੱਗਦੇ ਆ ਜੀ, ਕੋਈ ਉਹ ਮਾਮਲਾ ਤਾਂ ਨਹੀਂ? ਉਹ ਕਹਿੰਦੇ ਨਹੀਂ, ਮੈਂ ਜਦੋਂ ਵਿੱਚੇ ਨਹੀਂ ਆ, ਕਹਿੰਦੇ ਮੈਂ ਉਸ ਮਾਮਲੇ ਬਾਰੇ ਕਿਵੇਂ ਗੱਲ ਕਰ ਲਵਾਂ, ਮੈਨੂੰ ਪਤਾ ਹੀ ਨਹੀਂ ਕੁਛ ਉਦੋਂ। ਸਹੀ ਹੈ। ਕਹਿੰਦੇ ਮੈਂ ਉਹਦੇ ਲਈ ਨਹੀਂ ਗੱਲ ਕਰਨ ਲਈ ਬੈਠਿਆ, ਮੇਰੇ ਕੋਲ ਤਾਂ ਆ ਸਾਥੀ ਪਹੁੰਚੇ ਜਿਨ੍ਹਾਂ ਨੂੰ ਮੈਂ ਆਪ ਦੇਖਿਆ, ਆਪਣੇ ਬਾਪੂ ਨਾਲ ਬਰਾਬਰ ਕੰਮ ਕਰਦੇ ਆ
ਤੇ ਕਹਿੰਦੇ ਉਹਨਾਂ ਦਾ ਕੋਈ ਵਿਵਾਦ ਵੀ ਨਹੀਂ ਹੈਗਾ, ਕਿਸੇ ਤਰ੍ਹਾਂ ਦਾ ਆਰਥਿਕ ਜਾਂ ਕੋਈ ਹੋਰ ਪਹਿਲੂ ਵੀ ਨਹੀਂ ਗਾ, ਉਹਦੇ ਬਾਵਜੂਦ ਵੀ ਉਹਨਾਂ ਨੂੰ ਹਟਾਇਆ ਜਾ ਰਿਹਾ ਸਿਰਫ ਇਸ ਲਈ ਕਿ ਉਹ ਡੱਲੇਵਾਲ ਨੂੰ ਪ੍ਰਧਾਨ ਹੋਣ ਦੇ ਨਾਤੇ ਸਵਾਲ ਪੁੱਛ ਲੈਂਦੇ ਆ। ਤੇ ਡੱਲੇਵਾਲ ਸਾਹਿਬ ਕਹਿੰਦੇ ਤਾਨਾਸ਼ਾਹੀ ਕਰਦੇ ਆ ਜੀ ਕਿ ਸਵਾਲ ਵੀ ਨਹੀਂ ਪੁੱਛ ਸਕਦੇ। ਇੰਜ ਜਥੇਬੰਦੀਆਂ ਨਹੀਂ ਚੱਲਦੀਆਂ ਹੁੰਦੀਆਂ। ਜੀ ਜੀ ਬਿਲਕੁਲ, ਡੱਲੇਵਾਲ ਹੋਰੀ ਖਾਸੇ ਮਾਮਲਿਆਂ 'ਚ ਘਿਰੇ ਵੀ ਨੇ ਤੇ ਉਹਨਾਂ ਨੇ ਦੂਜਿਆਂ ਨੂੰ ਵੀ ਕਈ ਮਾਮਲਿਆਂ 'ਚ ਘੇਰਿਆ ਹੈ ਨਾ। ਤੇ ਪਰ ਆਹ ਮਾਮਲਾ ਗੰਭੀਰ ਹੈ, ਉਹਨਾਂ ਨੂੰ ਅੰਦਰ ਬੈਠ ਕੇ ਜਾਂ ਤਾਂ ਨਿਬੇੜ ਲੈਣਾ ਚਾਹੀਦਾ ਹੈ ਜਾਂ ਮਤਲਬ ਕਿ ਫਿਰ ਇਹ ਮੈਂ ਦੋ ਫੜ ਹੁੰਦੀ ਦੇਖ ਰਿਹਾ ਜਥੇਬੰਦੀ। ਜੀ ਤੇ ਅਗਲੀ ਗੱਲ ਕਰੀਏ ਮੋਦੀ ਸਾਹਿਬ ਦੀ, ਕਹਿੰਦੇ ਭਾਰਤ ਦੇ ਵਿੱਚ ਇਹ ਗੱਲ ਪ੍ਰਚਲਿਤ ਹੋਈ ਵੀ ਹੈ ਵੀ ਟਰੰਪ ਤੋਂ ਡਰੇ ਹੋਏ ਨੇ ਮੋਦੀ। ਨਹੀਂ, ਇਹ ਤਾਂ ਜੀ ਵਿਸ਼ਵ ਭਰ 'ਚ ਪ੍ਰਚਲਿਤ ਹੈ, ਹੁਣ ਭਾਰਤ 'ਚ ਕਿਉਂ ਹੈ? ਮਤਲਬ ਜਦੋਂ ਅਸੀਂ ਬੋਲਣਾ ਹੀ ਨਹੀਂਗਾ, ਉਹ ਸਾਡੇ ਬੰਦਿਆਂ ਨੂੰ ਜਿਵੇਂ ਮਰਜ਼ੀ ਕੱਢ ਦੇਣ, ਜਿਵੇਂ ਮਰਜ਼ੀ ਯਾਦ ਚੜਾ ਦੇਣ। ਛੋਟੇ ਛੋਟੇ ਮੁਲਕਾਂ ਨੇ ਕਿਹਾ ਕਿ ਸਾਡੇ ਬੰਦਿਆਂ ਨੂੰ ਹੱਥ ਨਹੀਂ ਲਾਉਣਾ, ਅਸੀਂ ਆਪਣੇ ਜਹਾਜ਼ਾਂ 'ਚ ਆਪ ਲੈ ਕੇ ਜਾਵਾਂਗੇ ਜੇ, ਹੈ ਨਾ। ਤੇ ਪਰ ਅਸੀਂ ਕੁਸਕੇ ਹੀ ਨਹੀਂ ਜੀ। ਸਹੀ ਹੈ। ਫਿਰ ਉਹ ਤੋਂ ਬਾਅਦ ਟੈਰਿਫ ਵਾਲਾ ਮਸਲਾ ਆਇਆ, ਅਸੀਂ ਬਾਰ-ਬਾਰ ਉਹਦੇ ਅੱਗੇ ਝੁਕਦੇ ਰਹੇ ਤੇ ਉਹ ਕਹਿੰਦਾ ਜੀ ਰੂਸ ਨਾਲ ਤੇਲ ਦਾ ਰਿਸ਼ਤਾ ਘਟਾਓ, ਅਸੀਂ ਘਟਾਉਣ ਦੀ ਪ੍ਰਕਿਰਿਆ ਤੱਕ ਨੂੰ ਵੀ ਵਧੇ। ਜੀ ਜੀ ਅਸੀਂ ਉਹ ਰਿਸ਼ਤਾ ਮਜ਼ਬੂਤ ਕਰਨ ਦੀ ਬਜਾਏ ਹੁਣ ਵੀ ਜੋ ਕੁਛ ਉਹ ਰਾਸ਼ਟਰਪਤੀ ਤੇ ਉਹਦੀ ਪਤਨੀ ਨਾਲ, ਉਸ ਮੁਲਕ ਨਾਲ ਟਰੰਪ ਨੇ ਕੀਤਾ, ਚੀਨ ਤੇ ਰੂਸ ਨੇ ਰਿਐਕਟ ਕੀਤਾ, ਅਸੀਂ ਤਾਂ ਕੁਸਕੇ ਨਹੀਂ। ਕਿਉਂ ਨਹੀਂ ਅਸੀਂ ਇਸ ਸਵਾਲ ਨਾਲ ਖੜੇ ਕਿ ਇਹ ਤਰੀਕਾ ਨਹੀਂ ਗਾ ਇੱਕ ਆਜ਼ਾਦ ਮੁਲਕ ਨਾਲ ਵਿਵਹਾਰ ਕਰਨ ਦਾ? ਸੋ ਇਹ ਸਾਰੇ ਸਵਾਲ ਨੇ। ਪਰ ਇਹ ਗੱਲ ਕਿਸੇ ਹੋਰ ਨੇ ਕਹੀ ਹੁੰਦੀ ਤਾਂ ਵੱਖਰੀ ਗੱਲ ਸੀ, ਤਾਂ ਖੁਦ ਡੋਨਾਲਡ ਟਰੰਪ ਕਹਿ ਰਹੇ ਨੇ ਸਹੀ ਕਿ ਨਰਿੰਦਰ ਮੋਦੀ ਮੈਨੂੰ ਨਾਰਾਜ਼ ਨਹੀਂ ਰੱਖ ਸਕਦੇ, ਉਹ ਮੈਨੂੰ ਖੁਸ਼ ਕਰਨਾ ਪਊਗਾ ਉਹਨਾਂ ਨੂੰ ਪਤਾ ਹੀ ਨਹੀਂ ਮੈਂ ਟੈਰਿਫ ਵਧਾ ਦੂੰਗਾ। ਕਹਿੰਦੇ ਉਹਨਾਂ ਨੂੰ ਮੇਰੀ ਨਾਰਾਜ਼ਗੀ ਦਾ ਕਾਰਨ ਵੀ ਪਤਾ ਹੈ ਕਿ ਰੂਸ ਨਾਲ ਤੇਲ ਦਾ ਲੈਣ ਦੇਣ ਦਾ ਕਾਰੋਬਾਰ ਉਹਨਾਂ ਨੂੰ ਬੰਦ ਕਰਨਾ ਪੈਣਾ, ਘਟਾਉਣਾ ਪੈਣਾ, ਨਹੀਂ ਤਾਂ ਫਿਰ ਮੈਂ ਟੈਰਿਫ ਲਾਉਣ ਦੀ ਧਮਕੀ ਦਿੱਤੀ ਹੈ, ਕਹਿੰਦਾ ਮੈਂ ਟੈਰਿਫ ਹੋਰ ਲਾ ਦੂੰਗਾ, ਵਪਾਰ ਚੱਲਦਾ ਸਾਡਾ ਆਪਸ ਵਿੱਚ। ਇਹਦਾ ਮਤਲਬ ਨਰਿੰਦਰ ਮੋਦੀ ਟਰੰਪ ਤੋਂ ਡਰਦੇ ਨੇ ਜੀ। ਉਹ ਦੁਨੀਆ ਭਰ 'ਚ ਢੰਡੋਰਾ ਪਿੱਟਿਆ ਆ ਕਿ ਹਾਂ ਜੀ ਸੀਜ਼ ਫਾਇਰ ਮੈਂ ਕਰਾਇਆ ਜੀ, ਦੋ ਮੁਲਕਾਂ 'ਚ ਜੰਗ ਮੈਂ ਰਕਾਈ ਜੀ, ਮਿਸ਼ਨ ਸੰਦੂਰ ਨੂੰ ਮੈਂ ਚੁੱਪ ਕਰਾਇਆ ਜੀ। ਸਾਡੇ ਵਾਲੇ ਕਹਿੰਦੇ ਇੱਕ ਵਾਰ ਵੀ ਕਿ ਨਹੀਂ ਜੀ, ਮੰਤਰੀ ਸੰਤਰੀ ਕੋਈ ਅਫਸਰ ਅਧਿਕਾਰੀ ਤੋਂ ਟਵੀਟ ਕਰਾ ਦੇਣਗੇ, ਬਿਆਨ ਦਵਾ ਦੇਣਗੇ, ਖੁਦ ਪ੍ਰਧਾਨ ਮੰਤਰੀ ਜੀ ਕੋਈ ਨਹੀਂ ਬੋਲਦੇ, ਵੀ ਵਿਸ਼ਵ ਗੁਰੂ ਹੋ। ਸਹੀ ਗੱਲ। ਤੇ ਇੱਕ ਮੁਲਕ ਦਾ ਮਤਲਬ ਰਾਸ਼ਟਰਪਤੀ ਦੁਨੀਆ ਦਾ ਥਾਣੇਦਾਰ ਹੋ ਗਿਆ ਉਹ। ਤੁਸੀਂ ਕਿਉਂ ਨਹੀਂ ਰਿਐਕਟ ਕਰਦੇ ਜੀ? ਚੁੱਪੀ ਦਾ ਕਾਰਨ ਕੀ ਹੈ? ਤੇ ਆ ਹੁਣ ਵਿਰੋਧੀ ਧਿਰ ਹੈ ਜੀ ਇਹਨਾਂ ਦੀ, ਮੋਦੀ ਉਹਨਾਂ ਦੀ ਕਾਂਗਰਸ, ਉਹਨਾਂ ਨੇ AI ਤੇ ਇੱਕ ਬਣਾ ਕੇ ਵੀਡੀਓ ਜੀ ਪਾਤੀ, ਉਹ ਵੀਡੀਓ ਚੱਲੀ ਜਾਂਦੀ ਆ। ਹੁਣ ਉਹਦੇ ਤੇ ਹੋ ਸਕਦਾ ਕੋਈ ਕਾਰਵਾਈ ਕਰ ਦੇਣ, ਜੀ ਜੀ, ਹੈ ਨਾ। ਤੇ ਪਰ ਜਿੱਥੇ ਜਵਾਬ ਦੇਣਾ ਬਣਦਾ ਉੱਥੇ ਜਵਾਬ ਨਹੀਂ ਦਿੱਤਾ ਜਾਂਦਾ, ਇਸ ਲਈ ਜ਼ਿਆਦਾ ਟੈਰਿਫ ਲਾਉਣ ਦੀ ਧਮਕੀ ਦਿੱਤੀ ਇੱਕ ਵਾਰ ਫਿਰ ਟਰੰਪ ਨੇ। ਤੇ ਕਹਿੰਦੇ ਕਿ ਇਸ ਲਈ ਮੋਦੀ ਮੈਨੂੰ ਖੁਸ਼ ਨਹੀਂ ਕਰ ਪਾਏ ਤਾਂ ਮੈਂ ਟੈਰਿਫ ਲਾਉਂਗਾ। ਹੁਣ ਦੇਖਦੇ ਹਾਂ ਜੀ ਮੋਦੀ ਜੀ ਉਹਨਾਂ ਨੂੰ ਕਿੰਨਾ ਖੁਸ਼ ਰੱਖਦੇ, ਕਿੰਨਾ ਕੁ ਨਹੀਂ। ਪਰ ਟਰੰਪ ਦਾ ਸ਼ਰੇਆਮ ਕਹਿਣਾ ਇਹ ਸੰਕੇਤ ਕਰਦਾ ਕਿ ਕੀ ਸਾਡੇ ਪ੍ਰਧਾਨ ਮੰਤਰੀ, ਕੀ ਸਾਡੀ ਸਰਕਾਰ ਟਰੰਪ ਦੀ ਸਰਕਾਰ ਤੋਂ ਡਰਦੀ ਹੈ। ਜੀ ਬਿਲਕੁਲ, ਸਵਾਲ ਤਾਂ ਖੜੇ ਹੋਣਗੇ। ਤੇ ਸ਼ਰਮਾ ਜੀ ਅਗਲੀ ਗੱਲ ਕਰੀਏ ਆਪਾਂ ਪੰਜਾਬ ਦੇ ਵਿੱਚ ਮੌਸਮ ਦੇ ਬਾਰੇ। ਪੰਜਾਬ ਤੇ ਹਰਿਆਣਾ ਕਹਿੰਦੇ ਥਰ-ਥਰ ਕੰਬੇ ਪਏ ਤੇ ਪਾਰਾ ਤਾਂ 3 ਡਿਗਰੀ ਤੱਕ ਚਲਾ ਗਿਆ ਜੀ। ਬਿਲਕੁਲ ਜੀ, ਕਾਫੀ ਠੰਡ ਨੇ ਜ਼ੋਰ ਫੜਿਆ ਹੋਇਆ, ਲਗਾਤਾਰ ਠੰਡ ਦੀ ਆਮਦ ਵੱਧਦੀ ਜਾ ਰਹੀ ਹੈ ਤੇ ਬਿਲਕੁਲ ਪਾਰਾ ਪੰਜਾਬ, ਹਰਿਆਣਾ, ਹਿਮਾਚਲ ਜੇ ਅਸੀਂ ਝਾਤ ਮਾਰੀਏ ਤਾਂ ਹਿਮਾਚਲ ਦੇ ਕੁਝ ਖੇਤਰਾਂ 'ਚ ਤਾਂ ਜੰਮੂ ਕਸ਼ਮੀਰ ਦੇ ਕੁਝ ਉੱਪਰ ਸ਼੍ਰੀਨਗਰ ਵਾਲੇ ਖੇਤਰਾਂ 'ਚ ਤਾਂ ਮਾਈਨਸ ਤੱਕ ਜਾ ਰਿਹਾ। ਪਰ ਜੇ ਆਪਾਂ ਸਮਤਲ ਮੈਦਾਨੀ ਖੇਤਰ 'ਚ ਵੀ ਦੇਖੀਏ ਤਾਂ ਬਠਿੰਡਾ ਸਭ ਤੋਂ ਠੰਡਾ ਰਿਹਾ ਜੀ, ਹੈ ਨਾ। ਹਰਿਆਣਾ 'ਚ ਉਹਨਾਂ ਦਾ ਨਾਰਨੌਲ ਜਿਹੜਾ ਹੈਗਾ ਖੇਤਰ ਉਹ ਕਾਫੀ ਠੰਡਾ ਰਿਹਾ। ਤੇ ਹਿਮਾਚਲ 'ਚ ਬਰਫ਼ਬਾਰੀ ਪੈਣ ਦਾ ਅਸਰ ਮੰਨਿਆ ਜਾਂਦਾ ਕਿ ਇਹ ਪੰਜਾਬ ਹਰਿਆਣਾ ਦੇ ਵਿੱਚ ਫਿਰ ਠੰਡ ਜ਼ਿਆਦਾ ਵੱਧ ਜਾਂਦੀ ਆ। ਹੱਡ ਚੀਰਵੀਂ ਜਿਹਨੂੰ ਠੰਡ ਕਹਿੰਦੇ ਨੇ, ਉਹ ਹਵਾ ਚੱਲ ਰਹੀ ਹੈ। ਇਹਦੇ ਬਾਵਜੂਦ ਵੀ ਹਿਮਾਚਲ 'ਚ ਟੂਰਿਸਟ ਲਗਾਤਾਰ ਵੱਧ ਰਿਹਾ। ਮਤਲਬ ਮਨਾਲੀ 'ਚ ਐਵਰੇਜ ਰੋਜ਼ ਦਾ 25-30 ਹਜ਼ਾਰ ਟੂਰਿਸਟ ਜਾ ਰਹੇ ਨੇ ਦਿਨਾਂ 'ਚ। ਠੀਕ ਹੈ, ਤਾਂ ਸਕੂਲਾਂ ਸਕਾਲਾਂ ਦੀ ਛੁੱਟੀਆਂ ਨੇ ਜੀ, ਹੈ ਨਾ। ਇਹ ਵੀ ਇੱਕ ਹੁੰਦਾ। ਤੇ ਸ਼ਿਮਲਾ 'ਚ ਵੱਡੀ ਭੀੜ ਲੱਗੀ ਰਹਿੰਦੀ ਹੈ, ਟ੍ਰੈਫਿਕ ਜਾਮ ਫਸਿਆ ਰਹਿੰਦਾ। ਇਸ ਲਈ ਇਹ ਵੀ ਇੱਕ ਪਹਿਲੂ ਹੈਗਾ। ਤੇ ਆਉਂਦੇ ਹਫ਼ਤੇ ਭਰ ਲਈ ਵੀ ਅਜੇ ਮੌਸਮ, ਅਗਲੇ ਹਫ਼ਤਾ 10 ਦਿਨ ਇਸੇ ਤਰ੍ਹਾਂ ਉਹਦਾ ਅਸਰ ਮੈਂ ਦੇਖ ਰਿਹਾ ਕਿ ਸੜਕ ਹਾਦਸਿਆਂ ਦੇ ਉੱਤੇ ਬੜੀ ਗਿਣਤੀ ਦੇਖਣ ਨੂੰ ਮਿਲਦੇ ਨੇ। ਰੇਲ ਦੀ ਰਫ਼ਤਾਰ ਜਾਂ ਰੇਲ ਗੱਡੀਆਂ ਰੱਦ ਹੁੰਦੀਆਂ ਨੇ, ਇੱਥੋਂ ਤੱਕ ਕਿ ਹਵਾਈ ਉਡਾਨਾਂ ਦੇ ਉੱਤੇ ਇਸ ਧੁੰਦ ਦਾ, ਕੋਹਰੇ ਦਾ ਅਸਰ ਦੇਖਣ ਨੂੰ ਮਿਲ ਰਿਹਾ। ਪਰ ਜੇ ਮੈਂ ਦੇਖਾਂ ਤਾਂ ਹੁਸ਼ਿਆਰਪੁਰ ਦੇ ਵਿੱਚ 6 ਡਿਗਰੀ ਤੱਕ ਪਾਰਾ ਡਿੱਗਿਆ ਜੀ, ਹੈ ਨਾ। ਗੁਰਦਾਸਪੁਰ 'ਚ ਵੀ 6 ਡਿਗਰੀ ਤੱਕ ਗਿਆ, ਅੰਮ੍ਰਿਤਸਰ 'ਚ 5 ਡਿਗਰੀ ਤੱਕ ਗਿਆ, ਹੈ ਨਾ। ਨਾਰਨੌਲ 4-4.5 ਡਿਗਰੀ ਤੱਕ ਗਿਆ, ਭਵਾਨੀ 5 ਡਿਗਰੀ ਤੱਕ ਗਿਆ, ਜੀਂਦ 7 ਡਿਗਰੀ ਤੱਕ, ਰੋਹਤਕ 7 ਡਿਗਰੀ ਤੱਕ,
ਸ਼ਿਮਲਾ 2.5 ਡਿਗਰੀ ਤੱਕ ਗਿਆ ਜੀ, ਹੈ ਸੁੰਦਰਨਗਰ 1.3 ਡਿਗਰੀ ਤੱਕ ਗਿਆ, ਪੰਥਰ 2.5 ਡਿਗਰੀ ਤੱਕ ਗਿਆ, ਧਰਮਸ਼ਾਲਾ 2 ਡਿਗਰੀ ਤੱਕ ਗਿਆ, ਤੇ ਸਾਡਾ ਬਠਿੰਡਾ ਸਭ ਤੋਂ ਠੰਡਾ ਰਿਹਾ ਜੀ, ਜਿੱਥੇ ਮਤਲਬ ਕਿ ਡਿਗਰੀ ਤਾਪਮਾਨ ਮਤਲਬ 2-3 ਡਿਗਰੀ ਤੱਕ ਤਾਪਮਾਨ ਜਾ ਰਿਹਾ। ਸੋ ਇਸ ਤਰ੍ਹਾਂ ਇੱਧਰ ਜਲੰਧਰ ਦੇ ਕਈ ਖੇਤਰ ਨੇ, ਆਦਮਪੁਰ ਵਾਲਾ ਖੇਤਰ ਇਹ ਕਾਫੀ ਠੰਡਾ, ਅੰਮ੍ਰਿਤਸਰ ਬਹੁਤ ਠੰਡਾ। ਸੋ ਇਸ ਲਈ ਠੰਡ ਕਾਫੀ ਜ਼ਿਆਦਾ ਜੀ। ਸੂਰਜ ਕਿੰਨੇ ਦਿਨ ਦਰਸ਼ਨ ਨਹੀਂ ਦਿੰਦਾ, ਜੇ ਨਿਕਲ ਵੀ ਜਾਵੇ ਥੋੜੇ ਪਲਾਂ ਦੇ ਨਿਕਲਦਾ, ਤੇ ਧੁੰਦ ਬਹੁਤ ਹੈ। ਸੋ ਕਾਫੀ ਠੰਡ ਦਾ ਪ੍ਰਕੋਪ ਹੈਗਾ ਜੀ ਅਜੇ। ਜੀ ਬਿਲਕੁਲ। ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪਣੇ ਨਾਲ ਜੁੜੇ ਸਨ ਸੀਨੀਅਰ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ, ਜਿਨ੍ਹਾਂ ਦੇ ਨਾਲ ਆਪਾਂ ਕੀ ਅਹਿਮ ਖਬਰਾਂ ਲੈ ਕੇ ਚਰਚਾ ਕੀਤੀ ਹੈ। ਅਸੀਂ ਉਮੀਦ ਕਰਦੇ ਹਾਂ ਕਿ ਇਹ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ। ਇਸ ਪ੍ਰੋਗਰਾਮ ਦੇ ਵਿੱਚੋਂ ਕੁਝ ਖਾਸ ਖਬਰਾਂ ਕਲਿੱਪਸ ਦੇ ਰੂਪ ਦੇ ਵਿੱਚ ਅਸੀਂ ਪੰਜਾਬੀ ਰੇਡੀਓ USA ਤੇ ਪੰਜਾਬੀ TV USA ਦੇ ਫੇਸਬੁੱਕ ਪੇਜ ਤੇ YouTube ਚੈਨਲ ਤੇ ਵੀ ਅਪਲੋਡ ਕਰਦੇ ਹਾਂ। ਨਾਲ ਦੀ ਨਾਲ TikTok ਤੇ ਇੰਸਟਾ ਤੇ ਵੀ ਅਪਲੋਡ ਕਰਦੇ ਹਾਂ। ਤੇ ਜੇਕਰ ਤੁਸੀਂ ਉਹਨਾਂ ਮੰਚਾਂ ਤੇ ਮੌਜੂਦ ਹੋ ਤਾਂ ਤੁਸੀਂ ਉੱਥੇ ਵੀ ਪੰਜਾਬੀ ਰੇਡੀਓ USA ਦੇ ਨਾਲ ਜ਼ਰੂਰ ਜੁੜੋ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।